ਮਿਨਿਸਟਰ ਸਨ ਪਾਕਿਸਤਾਨ ਪੰਜਾਬ ਦੇ, ਉਹਨਾਂ ਨੇ ਪੰਜਾਬੀ ਜ਼ੁਬਾਨ ਵਾਸਤੇ ਨਜ਼ੀਬਾ ਜਿਹੜੇ ਅਲਫਾਜ਼ ਯੂਜ਼ ਕੀਤੇ ਸਨ ਕਿ ਮੈਂ ਪੰਜਾਬੀ ਜ਼ੁਬਾਨ ਨੂੰ ਜੁੱਤੇ ਦੀ ਨੋਕ ਤੇ ਰੱਖਦਾ। ਥੋੜੀ ਦੇਰ ਪਹਿਲੇ ਉਹਨਾਂ ਦਾ ਪੁਤਲਾ ਜਿਹੜਾ ਉਹ ਜਲਾਇਆ ਗਿਆ। ਹੁਣ ਰੈਲੀ ਜਿਹੜੀ ਉਹਦਾ ਇਨਕਾਦ ਕੀਤਾ ਗਿਆ। ਹੁਣ ਤਕਾਰੀਰ ਵਗੈਰਾ ਚੱਲਣ ਰਹੀਆਂ ਨੇ। ਜਿਹੜੇ ਪੰਜਾਬੀ ਸੂਝਵਾਨ ਨੇ ਆਪੋ ਆਪਣੀ ਗੱਲਬਾਤ ਰੱਖ ਰਹੇ। ਇਸ ਤੋਂ ਬਾਅਦ ਪ੍ਰੈਸ ਕਲੱਬ ਤੋਂ ਸਟਾਰਟ ਹੋ ਕੇ ਜਿਹੜੀ ਰੈਲੀ ਆ ਪੰਜਾਬ ਅਸੈਂਬਲੀ, ਜਿਹੜੀ ਪਾਕਿਸਤਾਨ ਪੰਜਾਬ ਦੀ ਅਸੈਂਬਲੀ ਆ, ਉੱਥੇ ਤੱਕ ਇਹ ਰੈਲੀ ਜਾਏਗੀ। ਸੋ ਅੱਜ ਦਾ ਜਿਹੜਾ ਸਾਰਾ ਪੰਜਾਬੀ ਪ੍ਰਚਾਰ ਨੇ ਜਿਹੜਾ ਮੇਲਾ ਸਜਾਇਆ, ਜਿਹੜੀ ਰੈਲੀ ਆ ਪੰਜਾਬੀ ਪਿਆਰਿਆਂ ਦੀ, ਉਹਦੇ ਤੇ ਸਾਨੂੰ ਲਾਈਵ ਤੁਹਾਨੂੰ ਲੈ ਕੇ ਜਾਵਾਂਗੇ। ਸਾਰੀ ਦੀ ਰੈਲੀ ਜਿਹੜੀ ਆ ਲਾਈਵ ਵਿਖਾਵਾਂਗੇ। सब दोस्तों का स्वागत है। पाकिस्तान पंजाबी अदबी बोर्ड ਦੀ ਜਿਹੜੀ ਸਭ ਤੋਂ ਵੱਡੀ ਬੁਨਿਆਦੀ ਜਿਹੜੀ ਸਾਂਝ ਹੈ ਸਾਰੇ ਇਕੱਠ ਨੂੰ ਜੋੜਨ ਦੇ ਵਿੱਚ, ਉਹਨਾਂ ਦਾ ਵੀ ਸਵਾਗਤ ਹੈ। ਪ੍ਰਵੀਨ ਮਲਿਕ ਜੀ, ਉਹਨਾਂ ਦਾ ਵੀ ਸਵਾਗਤ ਹੈ। ਉਹਨਾਂ ਦੀਆਂ ਹਿੰਮਤਾਂ ਨੇ। ਔਰ ਮੁਸ਼ਤਾਕ ਸੂਫੀ ਜੀ ਸਾਡੇ ਨਾਲ ਨੇ, ਉਹਨਾਂ ਦੀ ਬੜੀ ਮੁਹੱਬਤ ਹੈ ਕਿ ਉਹ ਸਾਡੇ ਨਾਲ ਜੁੜੇ ਹੋਏ ਨੇ। ਜਿੰਨੇ ਵੀ ਦੋਸਤ ਨੇ, ਕਿਸ ਦਾ ਨਾਂ ਲਵਾਂ ਤੇ ਔਰ 17 ਸਰਾਹ ਔਰਾਂ ਆਪਣੇ ਜੀਆਂ ਦੋਸਤਾਂ ਦੇ ਨਾਲ ਸਾਡਾ ਪੰਜਾਬ ਵੱਲੋਂ ਉਹ ਰਲ ਕੇ ਸਾਡੇ ਨਾਲ ਜੁੜੇ ਨੇ। ਹਾਂ ਸਾਈਡ ਦੇ ਕੋਲੋਂ ਮਾਈਕ ਤਾਂ ਮੇਰੇ ਕੋਲ ਆ ਹੀ ਗਿਆ ਹੈ ਤੇ ਮੈਂ ਇੱਥੇ ਸ਼ੁਕਰੀਆ ਅਦਾ ਕਰਾਂਗਾ ਉਹਨਾਂ ਬੀਬੀਆਂ ਦਾ ਜਿਹੜੀਆਂ ਆਈਆਂ, ਜਿਹੜੇ ਮੇਲ ਆਏ ਨੇ, ਉਹਨਾਂ ਦਾ ਕੋਈ ਖਾਸ ਸ਼ੁਕਰੀਆ ਨਾ ਵੀ ਕਰੀਏ ਤਾਂ ਖੈਰ ਹੈ। ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਧੀਆਂ ਇੱਥੇ ਆਈਆਂ, ਸਭ ਦਾ ਸ਼ੁਕਰੀਆ। ਡਾਕਟਰ ਨਬੀਲਾ ਜੀ ਹੋਰੀ ਖੜੇ, ਦੀਪ ਸੈਦਾ ਜੀ ਹੋਰੀ ਜਿਹੜੇ ਹਮੇਸ਼ਾ ਲੀਡ ਕਰਦੇ ਨੇ ਸਾਰੀ ਮੂਵਮੈਂਟ ਨੂੰ। ਔਰ ਖਾਸ ਕਰ ਇੱਥੇ ਮੈਂ ਸ਼ੁਕਰੀਆ ਅਦਾ ਕਰਾਂਗਾ ਲੰਡਨ ਤੋਂ ਆਈ ਹੋਈ ਸਾਡੀ ਭੈਣ ਸ਼ਗੁਫਤਾ ਗਿੰਮੀ ਹੋਰਾਂ ਦਾ, ਜਿਹੜੇ 2 ਕੰਮਾਂ ਵਾਸਤੇ ਇੱਥੇ ਆਏ। ਇੱਕ ਉਹਨਾਂ ਦੇ ਜਿਹੜੇ ਬਾਪ ਦੀ ਕਿਤਾਬਾਂ ਦੀ ਤਕਰੀਬ ਰੂਨਮਾਈ ਸੀ, ਐਵਾਰਡ ਤਕਰੀਬ ਸੀ। ਦੂਸਰਾ ਇਸ ਰੈਲੀ ਲਈ ਇੱਥੇ ਰੁਕੇ ਹੋ, ਇਸ ਲਈ ਸਨ ਕਿ ਰੈਲੀ 'ਚ ਰਲਤ ਕੀਤੀ ਜਾਵੇ। ਫਿਰ ਸਾਡੇ ਨਾਲ ਗਜ਼ਾਲਾ ਨਿਜ਼ਾਮਦੀਨ ਹੋਰੀ, ਜਿਤਨੇ ਵੀ ਬੱਚੇ ਇੱਥੇ ਆਏ ਨੇ, ਪੁਰਵਾ ਹੈ, ਇਕਰਾ ਹੈ, ਇਹ ਜਿਤਨੇ ਬੱਚੇ ਹਨ, ਇਹਨਾਂ ਨੇ ਇਸ ਰੈਲੀ ਵਾਸਤੇ ਦਿਨ ਰਾਤ ਇੱਕ ਕੀਤਾ ਹੈ ਔਰ ਇਹ ਸ਼ਕਲ ਬਣੀ ਹੈ। ਤੇ ਬਹੁਤ ਸ਼ੁਕਰੀਆ ਜਿਹੜੇ ਦੋਸਤ ਆਏ ਜਿਨ੍ਹਾਂ ਦਾ ਨਾਮ ਨਹੀਂ ਲੈ ਸਕੇ। ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਜੀ ਸਾਡੇ ਨਾਲ ਨੇ, ਉਹ ਵੀ ਆਏ ਨੇ ਪਾਕਿਸਤਾਨ ਪੰਜਾਬ ਯੂਨੀਵਰਸਿਟੀ ਵੱਲੋਂ। ਹਾਂ, ਮਲਕ ਮੁਜਾਹਿਦ ਸਾਹਿਬ, ਪਾਣੀ ਪੀਣਾ, ਤੁਸੀਂ ਗੱਲ ਕਰ ਪਾਣੀ ਪੀਣਾ। ਅੱਛਾ। ਸੋ ਸਭ ਤੋਂ ਬੁਨਿਆਦੀ ਸਵਾਲ ਜਿਹਦੇ ਲਈ ਅਸੀਂ ਸਾਰੇ ਜੁੜੇ ਹਾਂ, ਬਹੁਤ ਸਾਰੇ ਦੋਸਤ ਸਾਡੇ, ਕੁਝ ਬੱਸ ਤੇ ਪੂਰੀ ਇੱਕ ਤਰ੍ਹਾਂ ਬੱਸ ਹੀ ਕਹਿ ਲਓ, ਹੋਰ ਲੋਕ ਵੀ ਨੇ ਜਿਹੜੇ ਵੱਖੋ-ਵੱਖ ਜਥਿਆਂ ਦੀ ਸ਼ਕਲ 'ਚ ਆ ਰਹੇ ਨੇ। ਉਹ ਬਾਵਜੂਦ ਟ੍ਰੈਫਿਕ ਦੇ ਉਹ ਅਜੇ ਤੱਕ ਪਹੁੰਚ ਨਹੀਂ ਸਕੇ। ਅਸੀਂ ਉਹਨਾਂ ਦੇ ਇੰਤਜ਼ਾਰ ਵਿੱਚ ਹਾਂ। ਲੇਕਿਨ ਜਿਹੜਾ ਸਵਾਲ ਜਿਹਦੇ ਲਈ ਅਸੀਂ ਇਕੱਠੇ ਹੋਏ ਹਾਂ, ਉਹ ਇੱਕੋ ਹੀ 1 ਪੁਆਇੰਟ ਏਜੰਡਾ ਹੈ ਕਿ ਪੰਜਾਬੀ ਨੂੰ ਪਹਿਲੀ ਤੋਂ BA ਤਾਈਂ ਪੰਜਾਬੀ ਨੂੰ ਲਾਜ਼ਮੀ ਮਜ਼ਮੂਨ ਦੇ ਤੌਰ ਤੇ ਪੰਜਾਬ ਵਿੱਚ ਪੜ੍ਹਾਇਆ ਜਾਏ। ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਬੁਨਿਆਦੀ ਤੋਂ ਹਾਇਰ ਐਜੂਕੇਸ਼ਨ ਤੱਕ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ। ਪੰਜਾਬ ਦੀ ਸਰਕਾਰੀ ਬੋਲੀ ਦਾ ਜੋ ਹੱਕ ਹੈ ਉਹ ਪੰਜਾਬੀ ਦਾ ਹੀ ਹੈ। ਪੰਜਾਬ ਦੀ ਸਰਕਾਰ ਪੰਜਾਬੀ ਜ਼ੁਬਾਨ ਨੂੰ ਉਹਦਾ ਬਣਦਾ ਹੱਕ ਦੇਵੇ। ਅਸੈਂਬਲੀ ਵਿੱਚ ਬੋਲੇ, ਲਿਖਤ ਪੜ੍ਹਨ ਦਾ ਸਰਕਾਰੀ ਕੰਮ ਜਿਹੜਾ ਪੰਜਾਬ ਦੀ ਸਰਕਾਰੀ ਜ਼ੁਬਾਨ ਪੰਜਾਬੀ ਨੂੰ ਬਣਾਇਆ ਜਾਵੇ। ਤੇ ਇਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਸਾਡੇ ਮੁਲਕ 'ਚੋਂ ਜੇ ਅਨਪੜ੍ਹਤਾ ਮੁਕਾਣੀ ਹੈ ਤੇ ਮਾਦਰੀ ਜ਼ੁਬਾਨਾਂ ਨੂੰ ਬੁਨਿਆਦੀ ਜ਼ਰੀਆ ਤਾਲੀਮ ਬਣਾਉਣਾ ਪਏਗਾ। ਮੈਂ ਹੁਣ ਬਾਬਾ ਨਜਮੀ ਹੋਰਾਂ ਨੂੰ ਕਹਾਂਗਾ ਕਿ ਉਹ ਅਨਕਰੀਬ ਆ ਜਾਣ। ਤੈਮੂਰ ਅਫਗਾਨੀ, ਆਪ ਦਾ ਸਵਾਗਤ ਹੈ, ਬੜੀ ਮੁਹੱਬਤ, ਜਿਉਂਦੇ ਰਹੋ। ਬੜੇ ਸੁਰੀਲੇ ਰੂਹਦਾਰ ਬਾਬੇ ਵਾਰਿਸ ਸ਼ਾਹ ਦੀ ਨਗਰੀ ਤੋਂ। ਹਾਂ, ਸਰੋਸ਼ ਅਜੀਜ਼ ਬੜੀ ਵਧੀਆ, ਬਹੁਤ ਪਿਆਰੀ ਧੀਰਾਣੀ ਸਾਡੀ। ਸੋਹਣਾ ਸਾਈਂ ਇਹਦੇ ਵਕਤ ਬੁਲੰਦ ਕਰੇ। ਇਹਦੀ ਵੀ ਹਿੰਮਤਾਂ ਨੂੰ ਸਲਾਮ ਹੈ। ਇਹ ਵੀ ਬੜੀ ਸਿਦਕ ਨਾਲ ਪੰਜਾਬੀ ਨਾਲ ਜੁੜੀ ਹੈ। ਮੀਆਂ ਸਰਫਰਾਜ਼ ਦੀ ਬੜੀ ਮੁਹੱਬਤ, ਉਹ ਵੀ ਬੜੀ ਹਾਰ ਪੈ ਕਰਦੇ ਨੇ। ਤੇ ਹੁਣ ਵੇਖਦੇ ਆ ਸਾਡੇ ਬਾਬਿਆਂ ਜੋ ਬਾਬਾ ਨਜਮੀ ਕੀ ਵਿਚਾਰ ਕਰਦੇ ਨੇ। ਜੀ ਬਾਬਾ ਜੀ। मैं विचार की कर रहे हैं ਜਿਹੜੀ ਅੱਛਾ ਜੀ ਹਾਂ, ਇਹ ਸਾਡੀ ਮੌਜੂਦਾ ਹਕੂਮਤ ਦਾ ਇੱਕ ਨਲਾਇਕ ਜਿਹੇ ਆਦਮੀ ਨੇ ਪੰਜਾਬੀ ਜ਼ੁਬਾਨ ਦੇ ਬਾਰੇ ਬਦਤਮੀਜ਼ੀ ਕੀਤੀ ਹੈ। ਉਹਨੂੰ ਮੈਂ ਨਹੀਂ ਆਖਾਂਗਾ,
और शर्म करो, हया करो, शर्म करो, हया करो। ਅਸੀਂ ਆਪਣੀ ਜ਼ੁਬਾਨ ਦੇ ਬਾਰੇ ਕਿਸੇ ਨੂੰ ਵੀ ਇਹ ਹੱਕ ਨਹੀਂ ਦਿੰਦੇ ਕਿ ਕਿਸੇ ਕਿਸਮ ਦੀ ਬਦਤਮੀਜ਼ੀ ਕਰੇ। ਇਹ ਇਸ ਲਈ ਕਿ ਇਹ ਸਾਡੀ ਜ਼ਬਾਨ, ਪੰਜਾਬੀ ਜ਼ਬਾਨ ਉਹਨਾਂ ਬਜ਼ੁਰਗਾਂ ਦੀ ਜ਼ਬਾਨ ਹੈ ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ, ਇਸ ਧਰਤੀ ਦੇ ਉੱਤੇ ਉਹ ਇਸਲਾਮ ਲਿਆਂਦਾ ਔਰ ਲੋਕਾਂ ਤੱਕ ਅਪਣਾਇਆ। ਔਰ ਅੱਜ ਲੋਕ ਉਹਦੀ ਵਜ੍ਹਾ ਨਾਲ, ਉਹਨਾਂ ਬਜ਼ੁਰਗਾਂ ਦੀ ਵਜ੍ਹਾ ਨਾਲ ਅੱਜ ਉਸ ਕਾਨੂੰਨ ਨੂੰ, ਉਸ ਮਜ਼ਹਬ ਨੂੰ ਮੰਨਦੇ ਪਏ ਨੇ ਤੇ ਅੱਜ ਉਹਨੂੰ ਵਿੱਚੋਂ ਕੱਢਦੇ ਪਏ ਹੋ। ਉਹਨਾਂ ਦਾ ਨਾਂ ਇਸ ਧਰਤੀ ਤੋਂ ਨਾ ਮਿਟਾਉਣਾ ਚਾਹੁੰਦੇ ਹੋ। ਔਰ ਤੇਰੇ ਵਰਗੇ ਲੱਖਾਂ ਲੋਕ ਆਉਣੇ ਨੇ ਤੇ ਆਏ ਨੇ ਤੇ ਦਬਾ ਹੁੰਦੇ ਰਹੇ ਨੇ, ਲੇਕਿਨ ਸਾਡੇ ਬਾਬੇ ਅੱਜ ਵੀ ਜਿਉਂਦੇ ਨੇ ਔਰ ਉਹਨਾਂ ਸਦੀਆਂ ਤੱਕ ਜਿਉਂਦਾ ਰਹਿਣਾ ਹੈ। ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਅੰਬਰ ਦਾ मैं बुआ खोल के वेखांगा, रब दे नाल पंजाबी बोल के वेखांगा। अंबर दा मैं बुआ खोल के वेखांगा, रब दे नाल पंजाबी बोल के वेखांगा। चंद शेर नवे तानू सुनाना। साडे पल्ले पै गए कूड़ जमाने दे, साडे पल्ले पै गए कूड़ जमाने दे, विच हनेरे लै गए कूड़ जमाने दे। बट साहब साडे पल्ले पै गए कूड़ जमाने दे, साडे पल्ले पै गए कूड़ जमाने दे, विच हनेरे लै गए कूड़ जमाने दे। ते किस तरह कदर करावा दानिशमंदां दी, किस तरह कदर करावा दानिशमंदां दी, कुर्सी उत्ते बह गए कूड़ जमाने दे। किस तरह कदर करावा दानिशमंदां दी, कुर्सी उत्ते बह गए कूड़ जमाने दे। ते सदर वजीर आजम साडी धरती दे साडे दिल तो लै गए, साडे दिल तो लै गए कूड़ जमाने दे। ते पग्गां असां बनाइयां लोको जिन्हां नूं, पग्गां असां बनाइयां लोको जिन्हां नूं साडे नाल ही खह गए कूड़ जमाने दे, साडे नाल ही खह गए कूड़ जमाने दे। ते लोकी पैर ने चुमदे अपनियां मावां दे, लोकी पैर ने चुमदे बाबा मावां दे। एक ही मां नूं कह गए कूड़ जमाने दे, एक ही मां नूं कह गए कूड़ जमाने दे। अखरां दा हाय हाय अखरां विच समुंदर रखा मैं इकबाल पंजाबी दा, अखरां विच समुंदर रखा मैं इकबाल पंजाबी दा। चखड़ा दे विच रख दिता है दीवा बाल पंजाबी दा। ते जेड़े आखन विच पंजाबी और वुसत नहीं तहजीब नहीं, जेड़े आखन विच पंजाबी वुसत नहीं तहजीब नहीं, पढ़ के वेखन वारस बुल्ला बाहू लाल पंजाबी दा। ते लोकी मंग मंगा के अपना बोल बना के बह गए ने। असां ते मिट्टी कर दिता है सोना गाल पंजाबी दा, असां ते मिट्टी कर ते साडा हक नहीं देंदे जेड़े ऐसी तैसी होना दी, साडा हक नहीं देंदे जेड़े ऐसी तैसी होना दी, होन नहीं देंदे खुले वेड़े ऐसी तैसी होना। पिछले दिनों फैसलाबाद दे विच ऐसी गल साडे सामने आई जिहड़ी हर पंजाबी वास्ते नाकाबले कबूल है। और वो गल ये है कि उत्थों दी जिस तरह बीकन हाउस ने पहले एक नोटिफिकेशन जारी किया पंजाबी के खिलाफ और पंजाबी नूं हीणी जबान कहा, उस तरीके फैसलाबाद के अंदर उत्थों के कॉलेज ने एक ने ये सर्कुलर जारी किया कि ये अंदर कॉलेज की प्रिमिसिस दे विच तुसी कहका नहीं लगा सकते, तुसी ताड़ी नहीं मार सकते ते तुसी पंजाबी नहीं बोल सकते। ये हर पंजाबी वास्ते बड़ी हिरखड़ी गल है कि ये पंजाब दे अंदर और खासकर फैसलाबाद जे शहर दे अंदर जिथे हर बंदा ही पंजाबी बोलता है, कोई तुहानूं किसी होर जबान का बंदा दूसरा लभदा ही कोई नहीं, उत्थे पंजाबी दे नाल इह सलूक। सो पंजाबी दे उत्थे वड्डे वड्डे नावां नूं असीं कहा फैसलाबादियां नूं कि इस कॉलेज दे विच जाओ, इत्थे अपना एहतजाज रिकॉर्ड कराओ, ये जिहड़ा नोटिस बोर्ड ते एक चीज़ अवेजा है लगी हुई है, इनू इस तो हटवाओ। तो बड़े अफसोस नाल आखना पैंदा है
ਕਿ ਫੈਸਲਾਬਾਦ ਦਾ ਕੋਈ ਬੰਦਾ ਉੱਥੇ ਨਹੀਂ ਅੱਪੜ ਸਕਿਆ। ਲੇਕਿਨ ਇੱਕ ਬੰਦਾ ਉੱਥੇ ਪਹੁੰਚਿਆ ਸੀ ਜਿਸ ਨੂੰ ਮਾਂ ਬੋਲੀ ਦੀ ਪੀੜ ਸੀ, ਪੰਜਾਬ ਧਰਤੀ ਦੀ ਇੱਜ਼ਤ ਜਿਸ ਦੇ ਅੰਦਰ ਵਸਦੀ ਸੀ, ਉਹ ਸੀ ਮਲਕ ਮੁਜਾਹਿਦ। ਇਹ ਹਨ ਮਲਕ ਮੁਜਾਹਿਦ ਜਿਹੜੇ ਸਾਡੇ ਨਾਲ ਖੜੇ ਨੇ। ਸਿੰਧ ਦੇ ਅੰਦਰ ਪੰਜਾਬੀ ਜੀਏ ਪੰਜਾਬੀ ਨਾਰੇ ਪੰਜਾਬੀ ਜੀਏ ਪੰਜਾਬੀ ਨਾਰਾ 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 ਪੰਜਾਬੀ। ਸਿੰਧ ਦੇ ਅੰਦਰ ਲੰਮਾ ਅਰਸਾ PSA ਦੇ ਨਾਲ ਮਿਲ ਕੇ ਉਹਦਾ ਹਿੱਸਾ ਬਣ ਕੇ ਪੰਜਾਬੀ ਤਹਿਰੀਕ ਚਲਾਈ, ਔਰ ਇਹੋ ਹੀ ਲੋਕ ਹਨ ਜਿਹੜੇ ਮਾਂ ਬੋਲੀ ਦੀ ਇੱਜ਼ਤ ਦੀ ਖਾਤਰ ਸ਼ਹੀਦ ਵੀ ਹੋਏ। ਇਹਨਾਂ ਦੇ ਨਾਲ ਦੇ ਦੋਸਤ ਹੀ ਸਨ। ਸਾਡੇ ਨਾਲ ਇਹਨਾਂ ਇਸ ਟਾਈਮ ਮਲਕ ਮੁਜਾਹਿਦ ਸਾਹਿਬ, ਇਹ ਤੁਹਾਡੇ ਨਾਲ ਗੱਲਬਾਤ ਕਰਦੇ ਨੇ। औज़ु बिल्लाहि मिनश शैतानिर रजीम बिस्मिल्लाहिर रहमानिर रहीम नहमदुहु व नसल्ली अला रसूलिहिल करीम अल्लाहुम्मा सल्लि व सल्लिम अला नबियना मुहम्मद। अस्सलामु अलैकुम। इस धरती दे सुरखे अड़खे सुचज्जे पुत्राओं ते धीआओ अस्सलामु अलैकुम। इस धरती दे गैरतमंद धीआं ते पुत्राओ ਤੁਹਾਨੂੰ ਮਲਕ ਮੁਜਾਹਿਦ ਹਸਨ ਖੋਖਰ ਦਾ ਸਿੰਧ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਦੇ ਇੱਕ ਸਾਥੀ ਦਾ, ਚੌਧਰੀ ਗੁਲਾਮ ਨਬੀ ਦਾ, ਡਾਕਟਰ ਅੰਸਰ ਦਾ, ਇਲਿਆਸ ਘੁੰਮਣ ਦਾ, ਔਰ ਪੂਰੀ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਵੀ ਪੰਜਾਬੀ ਅੜਕੇ ਸਟੂਡੈਂਟ ਰਹਿੰਦੇ ਨੇ ਜਿਹੜੇ ਅੱਜ ਆਪਣੇ ਕੰਮਾਂ ਕਾਰਾਂ ਦੇ ਅੰਦਰ ਮਸਰੂਫ ਨੇ, ਉਹਨਾਂ ਸਾਰਿਆਂ ਦਾ ਸਲਾਮ ਹੋਵੇ, ਸਲਾਮ ਹੋਵੇ। ਕਿਉਂ ਤੁਹਾਨੂੰ ਬਾਰ-ਬਾਰ ਸਲਾਮ ਕਰਦਾ ਪਿਆ। 1.5 ਤੋਂ 2 ਕਰੋੜ ਆਬਾਦੀ ਦਾ ਸ਼ਹਿਰ ਲਾਹੌਰ, 19 ਕਰੋੜ ਲੋਕ ਬੋਲਦੇ ਨੇ ਪੰਜਾਬੀ। ਦੁਨੀਆ ਦੀ ਨਵੀਂ ਵੱਡੀ ਜ਼ਬਾਨ ਪੰਜਾਬੀ। ਤੇ ਜਦੋਂ ਪੰਜਾਬੀ ਦੇ ਵਾਸਤੇ ਖੜੇ ਹੋਣ ਦਾ ਵਕਤ ਹੁੰਦਾ ਹੈ, ਜਦੋਂ ਪੰਜਾਬੀ ਦੇ ਵਾਸਤੇ ਬੋਲਣ ਦਾ ਵਕਤ ਹੁੰਦਾ ਹੈ, ਤੇ ਅਹਿਮਦ ਰਜ਼ਾ ਵੱਟੂ ਵਰਗੇ ਭਰਾ ਖੜੇ ਹੁੰਦੇ ਨੇ, ਬੋਲਦੇ ਨੇ। ਤੁਹਾਡੇ ਵਰਗੇ ਭਰਾ ਆ ਕੇ ਰਲਤ ਕਰਦੇ ਨੇ। ਤੁਸੀਂ ਕਾਬਲੇ ਸਤਾਇਸ਼ ਹੋ। ਮੈਂ ਅਮੂਮਨ ਬਹੁਤ ਜਜ਼ਬਾਤੀ ਤਕਰੀਰ ਕਰਨ ਦਾ ਆਦੀ ਹਾਂ, ਮਗਰ ਅੱਜ ਦੋ ਇੱਕ ਗੱਲਾਂ